ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ TV, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਜਾਣਦੇ ਹਾਂ, ਪੰਜਾਬ ਦੇ ਵਿੱਚ ਪਿਛਲੇ ਕਈ ਮਹੀਨਿਆਂ ਦੇ ਵਿੱਚ ਕਈ ਦਰਜਨ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਟੈਰਰਿਜ਼ਮ ਦੇ ਨਾਮ ਹੇਠ। ਸੋ ਇਸ ਸਾਰੇ ਪਾਰਟ ਨੂੰ ਦੇਖਦਿਆਂ ਹੋਇਆਂ ਜਦੋਂ ਅਸੀਂ ਪੰਜਾਬ ਦੀ ਸਥਿਤੀ ਵੱਲ ਦੇਖਦੇ ਹਾਂ, ਕਿਵੇਂ ਸਿੱਖ ਨੌਜਵਾਨਾਂ ਨੂੰ ਖਾਸ ਤੌਰ 'ਤੇ ਟਾਰਗੇਟ ਕੀਤਾ ਜਾ ਰਿਹਾ ਹੈ, ਇਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰਾ ਜਿਹੜਾ ਮਾਮਲਾ ਸੀ, ਟਾਰਗੇਟਡ ਕਿਲਿੰਗਸ ਦੇ ਨਾਮ ਥੱਲੇ ਜਿਹੜੀ ਹਿੰਦੂ ਲੀਡਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਸ 'ਤੇ ਸਿੱਖਾਂ ਦੇ ਉੱਪਰ ਇਹ ਜਿਹੜੇ ਕੇਸ ਪਾਏ ਜਾ ਰਹੇ ਨੇ, ਇਸ ਬਾਬਤ ਜੁਡੀਸ਼ਰੀ ਦਾ ਕੀ ਰੋਲ ਹੈ, ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਹੈ, ਅਤੇ ਜਿਹੜੇ ਉੱਥੇ ਲਾਜ਼ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ, ਇਸ ਸਾਰੇ ਪਾਰਟ ਨੂੰ ਅੱਜ ਅਸੀਂ ਐਨਲਾਈਜ਼ ਕਰਾਂਗੇ। ਓਵਰਆਲ ਬ੍ਰੌਡਰ ਕੰਟੈਕਸਟ ਦੇ ਵਿੱਚ ਵੀ ਜਿਵੇਂ ਹਿੰਦੂਤਵਾ ਦਾ ਰਾਈਜ਼ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਹੈ, BJP ਤੇ RSS ਵੱਲੋਂ ਆਪਣੀ ਆਈਡੀਓਲੋਜੀ ਨੂੰ ਹਰ ਹੀਲੇ ਵਸੀਲੇ ਪ੍ਰਮੋਟ ਕੀਤਾ ਜਾ ਰਿਹਾ ਹੈ, ਉਸ ਬਾਰੇ ਵਿਚਾਰ ਚਰਚਾ ਕਰਾਂਗੇ। ਅੱਜ ਦੀ ਸਾਡੀ ਗੱਲਬਾਤ ਦੇ ਲਈ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਔਰ ਜਿੰਨੇ ਵੀ ਸਾਡੇ ਸਰੋਤੇ ਜਾਂ ਸਾਡੇ ਜਿਹੜੇ ਦਰਸ਼ਕ ਨੇ ਵੱਖਰੇ ਵੱਖਰੇ ਸਾਧਨਾਂ ਰਾਹੀਂ, ਮਾਧਿਅਮਾਂ ਰਾਹੀਂ TV84 ਨੂੰ ਦੇਖਦੇ ਨੇ, ਸੁਣਦੇ ਨੇ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਗੱਲ ਪੰਜਾਬ ਦੀ ਕਰੀਏ, ਜਿੱਥੋਂ ਦੀਆਂ ਖਬਰਾਂ ਹਮੇਸ਼ਾ ਸਾਡੇ ਸਾਹਮਣੇ ਹੁੰਦੀਆਂ ਨੇ ਕਿ ਕਿਵੇਂ ਉੱਥੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਗਤਾਰ ਸਿੰਘ ਜੌਹਲ ਦਾ ਕੇਸ ਸਾਡੇ ਸਾਰਿਆਂ ਦੇ ਸਾਹਮਣੇ ਹੈ, ਕਿਵੇਂ ਇੱਕ ਤੋਂ ਬਾਅਦ ਇੱਕ ਕੇਸ ਉਹਨਾਂ 'ਤੇ ਪਾਏ ਜਾ ਰਹੇ ਨੇ ਅਤੇ ਉਹਨਾਂ ਦਾ ਜਿਹੜਾ ਰਿਮਾਂਡ ਹੈ ਉਹ ਕਦੇ 2 ਦਿਨ ਦਾ, ਕਦੇ 4 ਦਿਨ ਦਾ ਅੱਗੇ ਪਾ ਦਿੱਤਾ ਜਾਂਦਾ, ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਰੱਖਿਆ ਜਾ ਰਿਹਾ ਹੈ। ਅਤੇ ਇੱਦਾਂ ਹੀ ਜਿਹੜੇ ਹੋਰ ਕੇਸਿਸ ਨੇ, ਤਕਰੀਬਨ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਵੀ ਆਇਆ ਸੀ ਕਿ 47 ਇੱਦਾਂ ਦੇ ਕੇਸਿਸ ਨੇ ਜਿੱਥੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੂੰ ਟੈਰਰਿਜ਼ਮ ਦੇ ਨਾਂ ਹੇਠ ਉਹਨਾਂ 'ਤੇ ਕੋਈ ਨਾ ਕੋਈ ਜਿਹੜਾ ਹੈਗਾ ਉਹ ਕੇਸ ਬਣਾਇਆ ਗਿਆ। ਸੋ ਇਹ ਸਾਰੇ ਵਰਤਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ 1984 ਦੇ ਤੋਂ ਬਾਅਦ ਦੇ ਦੌਰ ਦੀ ਯਾਦ ਆਉਂਦੀ ਹੈ ਕਿ ਕਿਵੇਂ ਜਿਹੜੀ ਪੰਜਾਬ ਪੁਲਿਸ ਹੈ ਜਾਂ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਵੱਲੋਂ ਲਾਜ਼ ਨੂੰ ਆਪਣੇ ਹਿਸਾਬ ਨਾਲ ਵਰਤ ਕੇ ਝੂਠੇ ਕੇਸ ਪਾਉਣ ਦੀ ਜਿਹੜੀ ਗੱਲ ਹੈ ਉਹ ਵੀ ਸਾਹਮਣੇ ਆਉਂਦੀ ਹੈ, ਅਤੇ ਲਾਜ਼ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ, ਇਸ ਬਾਰੇ ਮੈਂ ਤੁਹਾਡੀ ਜਿਹੜੀ ਇਨਸਾਈਟ ਹੈ ਉਹ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿ ਤੁਸੀਂ ਕੀ ਸੋਚਦੇ ਹੋ ਇਸ ਸਾਰੇ ਪਾਰਟ ਦੇ ਵਿੱਚ ਜੁਡੀਸ਼ਰੀ ਦਾ ਵੀ ਜਿਹੜਾ ਰੋਲ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਜਿਹੜੇ ਬਹੁਤੇ ਕੇਸਿਸ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਕੇਸ ਫਾਈਲ ਜ਼ਰੂਰ ਕੀਤੇ ਜਾਂਦੇ ਨੇ, ਬਹੁਤਿਆਂ ਦੇ ਵਿੱਚ ਅੱਗੇ ਚਾਰਜਸ਼ੀਟ ਨਹੀਂ ਦਾਖਲ ਕੀਤੀ ਜਾਂਦੀ, ਜੇ ਕੀਤੀ ਜਾਂਦੀ ਹੈ ਤਾਂ ਉਹ ਅੱਗੇ ਜਾ ਕੇ ਜਿਹੜੇ ਕੇਸਿਸ ਨੇ ਉਹ ਡਿੱਗ ਜਾਂਦੇ ਨੇ ਅਤੇ ਉਹਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੁੰਦਾ, ਟਾਰਗੇਟ ਕੀਤਾ ਗਿਆ ਹੁੰਦਾ, ਉਹ ਬਾਇਜ਼ਤ ਬਰੀ ਹੋ ਕੇ ਨਿਕਲਦੇ ਨੇ 5 ਸਾਲ ਬਾਅਦ, 7 ਸਾਲ ਬਾਅਦ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੀਰ ਜੀ, ਕਈ ਵਾਰੀ ਇਹ ਹੁੰਦਾ ਵੀ ਜਦੋਂ ਤੁਸੀਂ ਪਬਲਿਕ ਡੋਮੇਨ ਦੇ ਵਿੱਚ ਹੁੰਦੇ ਹੋ, ਜਦੋਂ ਤੁਸੀਂ ਆਮ ਆਪਣੇ ਸਾਰਿਆਂ ਦੇ ਨਾਲ ਗੱਲਬਾਤ ਕਰਨੀ ਹੁੰਦੀ ਆ, ਤੇ ਉਦੋਂ ਤੁਸੀਂ ਬਹੁਤ ਸਾਰੇ, ਜਾਂ ਮੈਂ ਆਪਣੀ ਗੱਲ ਕਰਦਾ ਵੀ, ਮੈਂ ਬਹੁਤ ਸਾਰੇ ਸ਼ਬਦ ਇਹੋ ਜਿਹੇ ਵਰਤਦਾ ਜਿਹੜੇ ਮਤਲਬ ਕਿ ਠੇਠ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸੱਥ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਨੇ, ਪਰ ਸਾਡੀ ਇਹੋ ਜਿਹੇ ਪਲੇਟਫਾਰਮ ਦੇ ਉੱਤੇ ਇੱਕ ਮਜਬੂਰੀ ਬਣ ਜਾਂਦੀ ਆ ਵੀ ਜਿਹੜੇ ਸ਼ਬਦ ਨੇ ਸਾਡੇ ਉਹ ਸੱਭਿਅਕ, ਉਹ ਮੈਨੂੰ ਘੱਟੋ ਘੱਟ ਮਜਬੂਰੀ ਬਸ ਵਰਤਣੇ ਪੈਂਦੇ ਨੇ। ਪਰ ਜਿਹੜੀ ਇਹ ਜੁਡੀਸ਼ਰੀ ਆ, ਜੇ ਮੈਂ ਇਹਨਾਂ ਨੂੰ ਕਹਾਂ ਕਿ ਜਿਹੜੀ ਭਾਰਤੀ ਹਿੰਦੁਸਤਾਨੀ ਜੁਡੀਸ਼ਰੀ ਆ, ਉਹਨੂੰ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਇਹ ਜਿਹੜੇ ਤਵਾਇਫ ਦੇ ਕੋਠਿਆਂ ਵਰਗੇ ਨੇ, ਜਿਨ੍ਹਾਂ ਦੇ ਵਿੱਚ ਹਰ ਰੋਜ਼ ਕਾਨੂੰਨ ਦਾ ਜਿਹੜਾ ਹੈਗਾ ਚੀਰਹਰਨ ਹੁੰਦਾ। ਔਰ ਦੁਰਯੋਧਨ ਕਿਹੜੇ ਨੇ ਇਹਦੇ ਵਿੱਚ, ਉਹ ਜਿਹੜੇ ਕਾਲੇ ਕੋਟ ਪਾ ਕੇ ਜਾਂ ਚਿੱਟੇ ਕੁੜਤੇ ਪਜਾਮੇ ਪਾ ਕੇ ਜਿਹੜੇ
ਇਹਨਾਂ ਕੋਠਿਆਂ ਦੇ ਉੱਤੇ ਬਹਿੰਦੇ ਨੇ ਕੌਣ ਨੇ, ਜਾਂ ਵਕੀਲ ਨੇ, ਚਾਹੇ ਜੱਜ ਨੇ, ਤੇ ਚਾਹੇ ਉਹ ਜਿਹੜੇ ਵੱਡੇ ਵੱਡੇ ਮੰਤਰੀ ਸੰਤਰੀ ਨੇ ਜਾਂ ਜਿਹੜੇ ਵੱਡੇ ਵੱਡੇ ਅਫਸਰ ਨੇ। ਹੁਣ ਜਿਹੜਾ ਕਾਨੂੰਨ ਆ ਉਹ ਬਿਲਕੁਲ ਇਹਨਾਂ ਨੇ ਆਪਣੀ ਰਖੇਲ ਵਾਂਗ ਬਣਾ ਕੇ ਰੱਖਿਆ ਹੋਇਆ, ਜਿਹਦੇ ਅੱਗੇ ਇਹ ਹੁੰਦਾ ਕਿ ਜਿਹੜੀ ਪਾਵਰਫੁਲ ਬੰਦਾ ਹੈਗਾ ਕਾਨੂੰਨ ਉਹਦੇ ਅੱਗੇ ਨੱਚਦਾ, ਪੂਰੀ ਉਹਨੂੰ ਖੁੱਲੀ ਛੂਟ ਹੁੰਦੀ ਆ ਉਹਨੂੰ ਨੱਚਣ ਦੀ, ਜਾਂ ਉਹਨੂੰ ਕਹਿ ਲਓ ਵੀ ਉਹਨੂੰ ਨੱਚਣਾ ਪੈਂਦਾ, ਕਾਨੂੰਨ ਨੂੰ ਨੱਚਣਾ ਪੈਂਦਾ। ਹੁਣ ਜਿਹੜੀ ਤੁਸੀਂ ਗੱਲ ਇਹ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਧੜਾ ਧੜ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੀ ਫੜੋ ਫੜਾਈ ਚੱਲ ਰਹੀ ਆ, ਜੇ ਤੁਸੀਂ ਪਿਛਲੇ ਕੁਝ ਸਮੇਂ ਤੋਂ ਜਦੋਂ ਦਾ ਇਹ ਜਿਹੜਾ ਕੈਪਟਨ ਵਰਗਾ ਸੈਂਟਰ ਦੀ ਡਫਲੀ ਦੇ ਉੱਤੇ ਨੱਚਣ ਵਾਲਾ ਜਾਂ ਟਪੂਸੀਆਂ ਮਾਰਨ ਵਾਲਾ ਜਿਹੜਾ ਇਹ ਜਮੂਰਾ, ਜੇ ਇਹਦੀ ਸਰਕਾਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਸੈਂਕੜੇ ਮੁੰਡੇ ਨੇ ਜਿਹੜੇ ਪਿਛਲੇ 7-8 ਮਹੀਨਿਆਂ ਦੇ ਵਿੱਚ ਉਹਨਾਂ ਨੇ ਸਿੱਖ ਮੁੰਡੇ ਜਿਨ੍ਹਾਂ ਦੇ ਵਿੱਚ ਸਿੱਖ ਜਜ਼ਬਾਤ ਨੇ, ਵੈਸੇ ਹੋਰ ਵੀ ਬਹੁਤ ਇਹੋ ਜਿਹੇ ਕੇਸਿਸ ਹੋਣੇ ਨੇ ਜਿਹੜੇ ਪਿੰਡਾਂ ਦੀਆਂ ਲੜਾਈਆਂ ਦੇ ਵਿੱਚ ਜਾਂ ਇਹੋ ਜਿਹੀਆਂ ਪਰਸਨਲ ਜਿਹੜੀਆਂ ਨਿੱਜੀ ਦੁਸ਼ਮਣੀਆਂ ਦੇ ਕਰਕੇ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਜਾਂ ਹੋਰ ਕੇਸ ਜਿਹੜੇ ਪੈਂਦੇ ਨੇ ਉਹਨਾਂ ਦੇ ਵਿੱਚ ਹੋਣਗੇ। ਪਰ ਮੈਂ ਇਹ ਗੱਲ ਕਰਦਾ ਕਿ ਜਿਹੜੀ ਸਿੱਖੀ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਇੱਕ ਕੌਜ਼ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੇ ਵਿੱਚ ਕੋਈ ਪਿਛਲੇ ਸਮੇਂ ਦੇ ਵਿੱਚ 80-90 ਦੇ ਕਰੀਬ ਜਿਹੜੇ ਯੂਥ ਸੀਗੇ ਉਹ ਗ੍ਰਿਫਤਾਰ ਕੀਤੇ ਗਏ ਸੀ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਯੂਥ ਜਿਹੜੇ ਉਹ ਨੇ ਜਿਹੜੇ ਬਾਹਰੋਂ ਗਏ, ਕੋਈ ਵਿਆਹ ਕਰਵਾਉਣ ਗਿਆ ਜਾਂ ਕੋਈ ਮਿਲਣ ਗਿਲਣ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਕੋਈ ਪਹਿਲਾ ਕੇਸ ਨਹੀਂ ਹੋਇਆ ਜੀ। ਜੇ ਆਪਾਂ ਨੂੰ ਯਾਦ ਹੋਵੇ ਤੇ 5-6 ਸਾਲ ਪਹਿਲਾਂ ਵੀ ਕੁਲਵੰਤ ਸਿੰਘ ਆਜ਼ਾਦ ਨਾਮਕ ਇੱਕ ਸਿੱਖ ਜਿਹਨੂੰ 5 ਸਾਲ ਜੇਲ੍ਹਾਂ ਦੇ ਵਿੱਚ ਧੱਕੇ ਖਵਾਏ ਗਏ, ਉਸ ਤੋਂ ਬਾਅਦ ਬਾਇਜ਼ਤ ਬਰੀ ਕਰ ਦਿੱਤਾ ਗਿਆ। ਹੁਣ ਵੀ ਇਹਨਾਂ ਕੇਸਾਂ ਦੇ ਵਿੱਚ ਵੀ ਇਹੀ ਕੁਛ ਹੋਣਾ। ਬਹੁਤ ਸਾਰੀਆਂ ਗੱਲਾਂ ਤੁਸੀਂ ਆਪਣੇ ਜਿਹੜੇ ਤੁਸੀਂ ਓਪਨਿੰਗ ਰਿਮਾਰਕਸ ਦੇ ਵਿੱਚ ਇਹ ਗੱਲਾਂ ਦੱਸ ਦਿੱਤੀਆਂ ਨੇ ਕਿ ਉਹ ਕੇਸ ਹੁੰਦੇ ਨੇ, ਕਿਸੇ ਦੇ ਜਿਹੜੀ ਚਾਰਜਸ਼ੀਟ ਫਾਈਲ ਨਹੀਂ ਹੁੰਦੀ, ਕੋਈ ਜੇ ਚਾਰਜਸ਼ੀਟ ਹੁੰਦੀ ਵੀ ਆ 700-800-1000 ਪੇਜ ਦੀ ਹੁੰਦੀ ਵੀ ਆ ਤੇ ਉਹ ਟਿਕਦੀ ਨਹੀਂ ਹੈਗੀ ਅੱਗੇ ਜਦੋਂ ਜਿਹੜਾ ਚੱਲਦੀ ਆ ਉੱਥੇ, ਜਦੋਂ ਆਰਬਿਟ੍ਰੇਸ਼ਨ ਹੁੰਦੀ ਆ, ਜਦੋਂ ਉਹਨਾਂ ਦੀਆਂ ਬਹਿਸਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਚੱਲਦੀ ਨਹੀਂ। ਪਰ ਮਕਸਦ ਕੀ ਹੈ? ਪਹਿਲਾਂ ਮੈਂ ਤੁਹਾਨੂੰ ਇਹ ਦੱਸ ਚੁੱਕਾ ਵੀ ਜਿਹੜੀ ਜੁਡੀਸ਼ਰੀ ਆ ਉਹ ਤਾਂ ਬਿਲਕੁਲ ਬੇਅਸਰ ਹੈ ਉਸ ਸੁਸਾਇਟੀ ਦੇ ਵਿੱਚ, ਜਿਹਨੂੰ ਇਹ ਕਹਿੰਦੇ ਸੀਗੇ ਇਹ ਕਲੇਮ ਜ਼ਰੂਰ ਕਰਦੇ, ਦਾਅਵੇ ਕਰਦੇ ਨੇ ਵੱਡੇ ਵੱਡੇ ਕਿ ਉਹ ਜਿਹੜਾ ਮੁਲਕ ਆ ਉਹ ਰਾਜਾ ਹਰੀਸ਼ ਚੰਦਰ ਵਰਗਿਆਂ ਦਾ ਮੁਲਕ ਆ ਜਿਹੜਾ ਕਿ ਨਿਆਂ ਨੂੰ ਪਸੰਦ ਕਰਦਾ ਸੀ। ਪਰ ਜਦੋਂ ਤੁਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਦੇਖਦੇ ਆ ਤੇ ਇਹੋ ਜਿਹਾ ਐਂ ਲੱਗਦਾ ਵੀ ਜਿਹੜੀਆਂ ਬਾਕੀ ਦੀਆਂ ਮਿੱਥ ਦੀਆਂ ਕਹਾਣੀਆਂ ਹੈਗੀਆਂ ਉਹਨਾਂ ਕਹਾਣੀਆਂ ਵਰਗਾ ਹੀ ਇਹ ਇੱਕ ਕਰੈਕਟਰ, ਇੱਕ ਕਿਰਦਾਰ ਜਿਹੜਾ ਰਾਜਾ ਹਰੀਸ਼ ਚੰਦਰ ਆ ਉਹਨੂੰ ਵੀ ਸਿਰਜਿਆ ਗਿਆ। ਪਰ ਜਦੋਂ ਅਸੀਂ ਇਹਨਾਂ ਦੀਆਂ ਕਾਰਗੁਜ਼ਾਰੀਆਂ ਦੇਖਦੇ ਹਾਂ ਤੇ ਉਹਨਾਂ ਤੋਂ ਇਹੀ ਪ੍ਰਤੀਤ ਹੁੰਦਾ ਵੀ ਜਿਹੜੀਆਂ ਇਹ ਅਦਾਲਤਾਂ ਨੇ ਉਹਨਾਂ ਦਾ ਸਿਰਫ ਇੱਕੋ ਹੀ ਕੰਮ ਆ ਕਿ ਤੁਸੀਂ ਜਿਹੜਾ ਵਿਦਰੋਹ ਹੈਗਾ ਨਾ, ਜਾਂ ਰੋਹ ਕਹਿ ਲਓ ਜਾਂ ਵਿਦਰੋਹ ਕਹਿ ਲਓ, ਉਹਨੂੰ ਸਿਰ ਨਹੀਂ ਚੱਕਣ ਦੇਣਾ। ਔਰ ਰੋਹ ਜਾਂ ਵਿਦਰੋਹ ਕਿਹਨਾਂ ਦੇ ਵਿੱਚ ਆ? ਮਾਈਨੋਰਟੀਜ਼ ਦੇ ਵਿੱਚ। ਜੇ ਪਿਛਲੇ ਅੰਕੜੇ ਵੀ ਲੈਣੇ ਆ ਤੁਸੀਂ, ਇਹਨਾਂ ਦੀਆਂ ਅਦਾਲਤਾਂ ਦੇ ਅੰਕੜੇ ਵੀ ਤੁਸੀਂ ਲੈਣੇ ਆ, ਉਹਨਾਂ ਦੇ ਵਿੱਚ ਵੀ ਤੁਹਾਨੂੰ ਸਪਸ਼ਟ ਤੌਰ ਦੇ ਉੱਤੇ ਇਹ ਨਜ਼ਰ ਆ ਜਾਣਾ ਕਿ ਕਿਸ ਤਰੀਕੇ ਦੇ ਨਾਲ ਇਹ ਅਣਉਚਿਤ ਕਾਰਵਾਈਆਂ ਜਾਂ ਗਲਤ ਕਾਰਵਾਈਆਂ ਜਿਹੜੀਆਂ ਹੈਗੀਆਂ ਉਹ ਇਹਨਾਂ ਕੇਸਾਂ ਦੇ ਵਿੱਚ ਕੀਤੀਆਂ ਜਾਂਦੀਆਂ। ਹੁਣ ਜਿਹੜੇ ਈਵਨ ਲੇਟਲੀ ਜੋ ਕੁਛ ਉੱਥੇ ਪੰਜਾਬ ਦੇ ਵਿੱਚ ਵਾਪਰਿਆ, ਜਿਨ੍ਹਾਂ ਦੇ ਵਿੱਚ ਮੇਨ ਕਰਕੇ ਜਿਹੜਾ ਕੇਸ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਉੱਭਰਿਆ ਉਹ ਜਗਤਾਰ ਸਿੰਘ ਜੱਗੀ ਦਾ ਕੇਸ ਉੱਭਰਿਆ, ਕਿਉਂਕਿ ਉਹ ਬ੍ਰਿਟਿਸ਼ ਬੌਰਨ ਬ੍ਰੌਟ ਅਪ ਉੱਥੋਂ ਦਾ ਮੁੰਡਾ, ਔਰ ਉਹਦੀ ਕੀ ਗਲਤੀ ਕੀ ਆ? ਮੈਂ ਗਲਤੀ ਤਾਂ ਇਹ ਕਹਿ ਰਿਹਾ ਕਿ ਕਾਨੂੰਨ ਦੇ ਮੁਤਾਬਕ ਉਹਦੀ ਕੀ ਗਲਤੀ ਆ ਜੀ? ਉਹ ਵੈਬਸਾਈਟ ਚਲਾਉਂਦਾ ਸੀਗਾ ਨੈਵਰ ਫੋਰਗੇਟ 84, ਹਨਾ। ਹੁਣ ਉਹਨਾਂ ਦੇ ਵਿੱਚ ਕੀ ਸੀਗਾ? ਉਹਨਾਂ ਦੇ ਵਿੱਚ ਕੋਈ ਉਹ ਬਰੂਦ ਬਣਾਉਣ ਦੀ ਸਿਖਲਾਈ ਨਹੀਂ ਦਿੰਦਾ। ਉਹਨਾਂ ਦੇ ਵਿੱਚ ਉਹ ਇਹ ਨਹੀਂ ਕਹਿੰਦਾ ਵੀ ਤੁਸੀਂ ਫਲਾਣੇ ਨੂੰ ਜਾ ਕੇ ਮਾਰਿਓ, ਤੁਸੀਂ ਫਲਾਣੇ ਨੂੰ ਜਾ ਕੇ ਉਹ ਕਰਿਓ। ਪਰ ਉਹ ਕੀ ਕਹਿ ਰਿਹਾ ਕਿ ਜਿਹੜਾ ਇਹਨਾਂ ਦਾ ਕਾਨੂੰਨ ਵੀ ਹੈ ਜਾਂ ਇਹਨਾਂ ਦੇ ਜਿਹੜੇ ਕਾਨੂੰਨ ਧਾਰਕ ਨੇ ਜਿਹੜੇ ਅੱਗੇ ਕਾਨੂੰਨ ਨੂੰ ਇਨਫੋਰਸ ਵੀ ਕਰਦੇ ਨੇ, ਉਹਨਾਂ ਦੀ ਵੀ ਟੈਂਡੈਂਸੀ ਇਹ ਆ ਕਿ ਇਹਨਾਂ ਜਿਹੜੇ ਸਿੱਖ ਨੇ ਉਹਨਾਂ ਦੇ ਹੱਥ ਦੇ ਵਿੱਚ ਹਥਿਆਰ ਫੜਾਏ ਜਾਣ। ਔਰ ਜਿੰਨਾ ਕੁ ਮੇਰਾ ਵਾਹ ਪਿਆ ਇਹਨਾਂ ਏਜੰਸੀਆਂ ਦੀਆਂ ਪਾਵਰਾਂ ਦੇ ਨਾਲ ਇੱਕ ਆਮ ਮਨੁੱਖ ਹੋਣ ਦੇ ਵਜੋਂ, ਮੈਂ ਉਹਦੇ 'ਚ ਇਹ ਸਿੱਟਾ ਕੱਢਦਾ ਕਿ ਇਹ ਕਹਿੰਦੇ ਨੇ ਕਿ ਭਾਈ ਤੁਸੀਂ
ਹੱਥਾਂ 'ਚ ਚੱਕੋ ਹਥਿਆਰ, ਉੱਤੇ ਕਰੋੜ ਬੰਦਾ ਵੀ ਮਾਰ ਦੋ, ਉਹਨਾਂ ਦੇ ਉੱਤੇ ਕੋਈ ਫਰਕ ਨਹੀਂ ਪੈਣਾ, ਕਿਉਂਕਿ ਅੱਗੇ ਜਿਹੜਾ ਕੁਰਬਲ ਕਰਦੀ ਉੱਤੇ ਜਨਤਾ ਤੁਰੀ ਫਿਰਦੀ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਵੀ 1 ਅਰਬ 30 ਕਰੋੜ ਦੇ ਬੰਦਿਆਂ ਦੇ ਵਿੱਚ ਤੁਸੀਂ 1 ਕਰੋੜ ਬੰਦਾ ਮਾਰ ਵੀ। ਮੈਂ ਇਹ ਹਾਈਪੋਥੈਟੀਕਲ ਗੱਲਾਂ ਕਰ ਰਿਹਾ ਤੁਹਾਡੇ ਨਾਲ, ਇਹ ਕੋਈ ਅਸਲੀਅਤ ਨਹੀਂ ਹੈ, ਪਰ ਮੈਂ ਇਹ ਕਹਿੰਦਾ ਉਹਨਾਂ ਦੀ ਟੈਂਡੈਂਸੀ ਇਹ ਆ ਵੀ ਤੁਸੀਂ ਬੰਦੇ ਜਿੰਨੇ ਮਰਜ਼ੀ ਮਾਰ ਦੋ ਪਰ ਬੋਲੋ ਕੁਛ ਨਾ। ਹੁਣ ਇਹ ਵੀ ਚੀਜ਼ ਉਸੇ ਥਾਂ ਦੇ ਉੱਤੇ ਢੁਕਦੀ ਆ ਜਾਂ ਢੁਕਵੀਂ ਆ ਵੀ ਜੇ ਉਹਨੇ ਵੈਬਸਾਈਟ ਬਣਾਈ ਆ ਜਿਹਦੇ ਵਿੱਚ ਉਹ ਹਿੰਦੁਸਤਾਨੀ ਜਿਹੜੇ ਖਾਕੀ ਦਹਿਸ਼ਤਗਰਦ ਨੇ ਜਾਂ ਹਿੰਦੁਸਤਾਨੀ ਜਿਹੜਾ ਪੂਰਾ ਨਿਜ਼ਾਮ ਆ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਇਕੱਲੀ ਲੁੱਟ ਖਸੁੱਟ ਨਹੀਂ ਹੋ ਰਹੀ, ਇਹ ਕਿ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਿਸ ਤਰੀਕੇ ਨਾਲ ਕਰਦੇ ਆ, ਤੁਸੀਂ ਉਹ ਵੀ ਨਹੀਂ ਬੋਲ ਸਕਦੇ। ਤੁਸੀਂ ਨਹੀਂ ਬੋਲ ਸਕਦੇ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਇਹਨਾਂ ਨੇ ਕਹਿਰ ਵਰਤਾਇਆ, ਉਹਨਾਂ ਦੇ ਵਿੱਚ ਜਿਹੜੇ ਮਾਸੂਮ ਬੱਚੇ ਮਾਰੇ ਨੇ, ਜਿਹੜੇ ਬੇਕਸੂਰ ਬਜ਼ੁਰਗ ਨੇ ਜਾਂ ਮਾਤਾਵਾਂ ਨੇ, ਭੈਣਾਂ ਨੇ ਸਾਡੀਆਂ, ਉਹ ਮਾਰੀਆਂ ਨੇ, ਉਹਨਾਂ ਬਾਰੇ ਗੱਲ ਨਾ ਕਰੋ ਤੁਸੀਂ, ਉਹਨਾਂ ਨੂੰ ਗੱਲ ਬਿਲਕੁਲ ਨਾ ਕਰੋ। ਜਿਹੜੇ ਨਵੰਬਰ 1984 ਦੇ ਵਿੱਚ ਮਾਰਿਆ ਉਹਨਾਂ ਬਾਰੇ ਕੋਈ ਗੱਲ ਨਾ ਕਰੋ। ਜਿਹੜੇ 84 ਤੋਂ ਲੈ ਕੇ 95 ਤੱਕ ਦਾ ਜੋ ਕਹਿਰ ਵਾਪਰਿਆ ਪੰਜਾਬ ਦੇ ਵਿੱਚ, ਜਿੰਨੀ ਜਵਾਨੀ ਜਿਹੜੀ ਆ ਉਹ ਘਾਣ ਕੀਤੀ ਗਈ, ਉਹਨਾਂ ਦੇ ਬਾਰੇ ਕੁਛ ਨਾ ਬੋਲੋ। ਉਹਨਾਂ ਦੇ ਬਾਰੇ ਜੇ ਤੁਸੀਂ ਬੋਲਣਾ ਹੈ ਤੇ ਜਿਹੜੇ ਕੈਪਟਨ ਵਰਗੇ ਟੁੱਚੇ ਕਿਸਮ ਦੇ ਜਿਹੜੇ ਸਿਆਸਤਦਾਨ ਨੇ ਉਹ ਇਹ ਤਾਂ ਕਹਿ ਦਿੰਦੇ ਨਾ ਮੂੰਹ ਖੋਲ ਕੇ ਪੂਰਾ, ਬਿਨਾਂ ਕਿਸੇ ਅੰਕੜਿਆਂ ਤੋਂ, ਬਿਨਾਂ ਕਿਸੇ ਉਹਦੇ ਪ੍ਰੂਫ ਤੋਂ ਸਾਬਤ ਨਹੀਂ ਕਰ ਸਕਦੇ। ਬਸ ਉਹਨਾਂ ਦੇ ਮੂੰਹ ਦੇ ਵਿੱਚ ਚੜਿਆ ਵੀ 35,000 ਹਿੰਦੂ ਮਾਰੇ। ਮੈਂ ਪਹਿਲਾਂ ਵੀ ਚੈਲੰਜ ਕੀਤਾ ਸੀਗਾ ਇਸੇ ਕੈਪਟਨ ਨੂੰ ਕਿ 35,000 ਤੋਂ ਹਿੰਦੂਆਂ ਦੇ ਮੌਤ ਦਾ ਕੋਈ ਵੈਲਿਡ ਜਿਹੜਾ ਸਬੂਤ ਮੈਨੂੰ ਲਿਆ ਦੂੰਗਾ ਤੇ ਆਪਾਂ ਖਾਲਿਸਤਾਨ ਦੀ ਗੱਲ ਕਹਿਣੀ ਬੰਦ ਕਰ ਦੇਵਾਂਗੇ। ਪਰ ਕੌਣ ਸੁਣਦਾ? ਪਰ ਜਿਹੜੇ ਇਹਨਾਂ ਨੇ ਪਰ ਦੂਸਰੇ ਪਾਸੇ ਉਹ ਗੱਲ ਨਹੀਂ ਕਰਨੀ, ਬੱਸਾਂ ਚੋਂ ਕੱਢ ਮਾਰੇ ਜਿਹੜੇ ਹਿੰਦੂ ਨੇ ਉਹਨਾਂ ਦੀ ਗੱਲਾਂ ਨੂੰ ਪੂਰਾ ਚੱਕੂਗੇ, ਪਰ ਘਰਾਂ ਚੋਂ ਕੱਢ ਮਾਰੇ ਜਿਹੜੇ ਸਿੱਖ ਨੇ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ। ਕਿ ਜਿਹੜੇ ਉਹ ਸਿੱਖ ਮਾਰੇ ਨੇ ਉਹਨਾਂ ਦੇ ਵਿੱਚ ਖੂਨ ਚਿੱਟਾ ਸੀ, ਕਿ ਜੇ ਉਹ ਸਿੱਖ ਮਰਦੇ ਸੀ ਉਹਨਾਂ ਦੇ ਪਰਿਵਾਰ ਨਹੀਂ ਸੀ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੈਣ ਨਹੀਂ ਸੀ ਪੈਂਦੇ, ਜੇ ਉਹਨਾਂ ਦੇ ਪਰਿਵਾਰ ਸੀ ਤੇ ਉਹਨਾਂ ਪਰਿਵਾਰਾਂ ਦਾ ਕੀ ਹੋਇਆ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਮਾਊ ਪੁੱਤ ਜਿਹੜੇ ਸੀਗੇ ਉਹ ਮਾਰ ਦਿੱਤੇ? ਕੀ ਉਹ ਪਰਿਵਾਰ ਨਹੀਂ ਉਜੜੇ? ਕੱਢ ਮਾਰੇ ਜਿਹੜੇ ਉਹਨਾਂ ਦੇ ਲੋਕਾਂ ਨੂੰ। ਠੀਕ ਹੈ, ਆਪਾਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਸ ਸਾਰੇ ਪਾਰਟ ਨੂੰ ਤੁਸੀਂ ਬਿਆਨ ਕੀਤਾ ਕਿ ਜਿਹੜੀ ਆਵਾਜ਼ ਹੈ ਸਿੱਖ ਹੱਕਾਂ ਦੇ ਲਈ ਪੰਜਾਬ ਦੇ ਵਿੱਚੋਂ ਉੱਠਦੀ ਜਾਂ ਬਾਹਰੋਂ ਕਿਤੋਂ ਉੱਠਦੀ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਐਡਮਿਨਿਸਟ੍ਰੇਸ਼ਨ ਵੱਲੋਂ, ਉਹ ਪੰਜਾਬ ਸਰਕਾਰ ਹੋਵੇ, ਭਾਰਤ ਦਾ ਮੀਡੀਆ ਹੋਵੇ ਜਾਂ ਈਵਨ ਭਾਰਤ ਸਰਕਾਰ ਦੀ ਲਾਈਨ ਦੇ ਉੱਪਰ ਹੀ ਉਹ ਗੱਲ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਕਿ ਸਾਰੇ ਪਾਰਟ ਨੂੰ ਜਿਹੜੀਆਂ ਇਹ ਟਾਰਗੇਟਡ ਕਿਲਿੰਗਸ ਦਾ ਮਾਮਲਾ ਹੈ ਇਹਨੂੰ ਖਾਲਿਸਤਾਨੀ ਗਰੁੱਪਸ ਦੇ ਨਾਲ ਜੋੜਦਿਆਂ ਫਿਰ ਇਹਨੂੰ ਪਾਕਿਸਤਾਨ ਦੇ ਖਾਤੇ ਵਿੱਚ ISI ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਕਿ ਇਹ ਉਹਨਾਂ ਦੀ ਪੇਰੋਲ ਤੇ ਨੇ, ਉਹਨਾਂ ਦੇ ਹੱਥ ਦੇ ਉੱਪਰ ਚੜ੍ਹ ਕੇ ਇਹ ਭਾਰਤ ਦੇ ਵਿੱਚ ਜਿਹੜੀ ਦਹਿਸ਼ਤਗਰਦੀ ਹੈ ਉਹਨੂੰ ਫੈਲਾਉਣਾ ਚਾਹੁੰਦੇ ਨੇ। ਇਹ ਇੱਕ ਐਕੁਇਜ਼ੀਸ਼ਨ ਹੈ। ਇਹਨੂੰ ਜੇ ਅਸੀਂ ਦੇਖਣਾ ਹੋਵੇ ਤਾਂ ਡਾਕਟਰ ਧਰਮਵੀਰ ਗਾਂਧੀ ਨੇ ਵੀ ਚੈਲੰਜ ਕੀਤਾ। ਉਹਨਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਪ੍ਰੂਵ ਕਰੇ ਕਿ ਇਹਨਾਂ ਕਿਲਿੰਗਸ ਦੇ ਪਿੱਛੇ ISI ਦਾ ਹੱਥ ਹੈ। ਸੋ ਜਿਹੜੀ ਇਹ ਸਟੇਟਮੈਂਟ ਆ ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਅਕਿਊਜ਼ ਕੀਤਾ ਗਿਆ, ਇਹ ਦਾਅਵਾ ਕੀਤਾ ਗਿਆ? ਵੀਰ ਜੀ ਪਤਾ ਕੀ ਆ, ਮੈਨੂੰ ਪਤਾ ਵੀ ਗੱਲ ਲੰਬੀ ਚੱਲ ਜਾਣੀ ਆ, ਪਰ ਉਹ ਮੋੜ ਘੇੜ ਕੇ ਉੱਥੇ ਆ ਜਾਣੀ ਆ। ਜੇ ਮੈਂ ਸਪਸ਼ਟ ਦੋ ਟੁਕੀ ਗੱਲ ਕਹਿਣੀ ਹੋਵੇ ਤੇ ਉਹ ਇਹੀ ਆ ਵੀ ਭਾਈ ਸ਼ੇਰ ਤੇ ਲੇਲਾ ਪਾਣੀ ਦੇ ਤਲਾਅ ਦੇ ਇੱਕ ਪਾਸੇ ਤੇ ਇੱਕ ਪਾਸੇ ਖੜੇ ਸੀ, ਵੱਖਰੇ ਪਾਸਿਆਂ ਤੇ। ਲੇਲਾ ਪਾਣੀ ਪੀ ਰਿਹਾ ਤੇ ਸ਼ੇਰ ਉਹਨੂੰ ਜਾ ਕੇ ਗਿੱਚੀਓਂ ਫੜ ਲੈਂਦਾ ਵੀ ਤੂੰ ਪਾਣੀ ਝੂਠਾ ਕਰ ਰਿਹਾ, ਤੇ ਉਹ ਇਹ ਕਹਿ ਰਿਹਾ ਵੀ ਨਹੀਂ ਪਾਣੀ ਮੈਂ ਨਹੀਂ, ਪਾਣੀ ਤਾਂ ਸਗੋਂ ਤੁਹਾਡੇ ਵੱਲੋਂ ਮੇਰੇ ਵੱਲ ਨੂੰ ਆ ਰਿਹਾ, ਫਿਰ ਤੂੰ ਨਹੀਂ ਕੀਤਾ ਹੋਊਗਾ, ਤੇਰੇ ਪਿਓ ਨੇ ਝੂਠਾ ਕੀਤਾ ਹੋਊਗਾ। ਸੋ ਗੱਲ ਸਿਰਫ ਇਹੀ ਆ ਵੀ ਤੁਸੀਂ ਦਬਾਉਣਾ ਆ ਕਿਸੇ ਚੀਜ਼ ਨੂੰ, ਆਪਣਾ ਜਿਹੜਾ ਬੋਝ ਆ ਤੁਸੀਂ ਕਿਸੇ ਦੂਸਰੇ ਦੇ ਉੱਤੇ ਪਾਉਣਾ। ਇਹਨਾਂ ਦੇ ਕੋਲ ਸਭ ਤੋਂ ਜਿਹੜੀ ਕਨਵੀਨੀਅੰਟ ਇੱਕ ਲਾਈਨ ਹੈਗੀ ਆ ਉਹ ਇਹੀ ਆ ਵੀ ਫਲਾਣੇ ਉਹ ਗੈਂਗਸਟਰ ਮੰਨ ਰਹੇ ਨੇ ਵੀ ਇਹ ਕਤਲ ਅਸੀਂ ਕੀਤਾ। ਕਿਉਂ ਕੀਤਾ? ਕਿਉਂਕਿ ਉਹਨੇ ਸਾਡੇ ਮੇਰੇ ਦੋਸਤ ਦਾ ਪਿਓ ਜਿਹੜਾ ਉਹ ਕਤਲ ਕਰਵਾਇਆ। ਸਪਸ਼ਟ ਰੂਪ ਦੇ ਵਿੱਚ ਉਹ ਕਹਿ ਰਿਹਾ। ਪਰ ਇਹਨਾਂ ਨੇ ਫੇਰ, ਕਿਉਂਕਿ ਸਭ ਤੋਂ ਸੌਖੀ ਔਰ ਸਭ ਤੋਂ ਕਨਵੀਨੀਅੰਟ ਜਿਹੜੀ ਇਹਨਾਂ ਨੂੰ ਇੱਕ ਨੈਰੇਟਿਵ ਬਿਰਤਾਂਤ ਸਿਰਜਣ ਨੂੰ ਮਿਲਦਾ, ਪ੍ਰਕਰਨ ਸਿਰਜਣ ਨੂੰ ਮਿਲਦਾ, ਉਹ ਇਹ ਮਿਲਦਾ ਵੀ ਭਾਈ ਜਾਂ ਇਹਨੂੰ ਤੁਸੀਂ ISI ਦੇ ਖਾਤੇ 'ਚ ਪਾ ਦਿਓ, ਜਾਂ ਤੁਸੀਂ ਇਹਨੂੰ ਪਾ ਦਿਓ ਬਾਹਰਲਿਆਂ ਦੇ ਖਾਤੇ ਤੇ, ਜਾਂ ਇਹਨਾਂ ਨੂੰ ਪਾ ਦਿਓ ਖਾਲਿਸਤਾਨੀਆਂ ਦੇ ਖਾਤੇ ਦੇ ਵਿੱਚ। ਹੁਣ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਮੀਡੀਆ ਅੱਗੇ ਆਉਂਦਾ,
ਮੈਂ ਥੋੜੀਆਂ ਜਿਹੀਆਂ ਐਗਜ਼ਾਮਪਲਾਂ ਤੁਹਾਨੂੰ ਇਹਦੇ 'ਚ ਦੇਣੀਆਂ ਚਾਹੁੰਦਾ ਵੀ ਜਿਹੜੀ ਜੀ ਬਿਲਕੁਲ ਇੱਥੇ ਮੈਂ ਕੈਨੇਡਾ ਦੀ ਉਹ ਗੱਲ ਕਰਦਾ। ਕੈਨੇਡਾ ਦੇ ਵਿੱਚ ਕਿੱਡੀ ਸਿੰਪਲ ਜੀ ਗੱਲ ਹੈ, ਇੱਕ ਜੋੜਾ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਡਰੱਗ ਲਿਆਉਂਦਾ ਫੜਿਆ ਜਾਂਦਾ, ਠੀਕ ਹੈ। ਹੁਣ ਉਹਦੇ ਕੀ ਅੱਗੇ ਤੁਸੀਂ ਇਹ ਦੇਖੋ ਵੀ ਇਹ ਪਹਿਲਾਂ ਗੱਲ ਤਾਂ ਇਹ ਆ ਵੀ ਜੇ ਰਘਵੀਰ ਗਰੇਵਾਲ ਦੀ ਗੱਲ ਇਹਨਾਂ ਨੇ ਕਰਨੀ ਆ, ਰਘਵੀਰ ਸਿੰਘ ਦੀ ਗੱਲ ਕਰਨੀ ਆ, ਫਿਰ ਇਹਨੇ ਕਹਿਣਾ ਭਾਰਤੀ ਮੂਲ ਦਾ ਜਿਹੜਾ ਇੱਕ ਬੰਦਾ ਉਹ ਫਲਾਨੀ ਸਟੇਟ ਦੇ ਵਿੱਚ ਇੱਕ ਵਧੀਆ ਨੌਕਰੀ ਦੇ ਉੱਤੇ ਜਾਂ ਵਧੀਆ ਪਦਵੀ ਦੇ ਉੱਤੇ ਜਾਂ ਅਹੁਦੇ ਦੇ ਉੱਤੇ ਲੱਗ ਗਿਆ। ਹੁਣ ਜਦੋਂ ਏਦਾਂ ਦੀਆਂ ਔਰ ਜਿਨ੍ਹਾਂ ਦੀ ਮਜ਼ੰਮਤ ਅਸੀਂ ਵੀ ਕਰਦੇ ਹਾਂ, ਜਿਨ੍ਹਾਂ ਦਾ ਵਿਰੋਧ ਅਸੀਂ ਵੀ ਕਰਦੇ ਹਾਂ, ਆਮ ਸਿੱਖ ਜਿਹੜਾ ਹੈਗਾ ਉਹ ਇਸ ਗੱਲ ਦਾ ਵਿਰੋਧ ਕਰਦਾ ਕਿਉਂਕਿ ਜਿੰਨੀ ਵੀ 8-9 ਮਿਲੀਅਨ ਡਾਲਰ ਦੀ ਡਰੱਗ ਆਈ ਸੀ ਸਾਡੇ ਬੱਚਿਆਂ ਦੀਆਂ ਰਗਾਂ 'ਚ ਜਾਣੀਆਂ ਉਹ, ਔਰ ਹਰੇਕ ਜਿਹੜਾ ਮਾਂ-ਪਿਓ ਸਿੱਖ ਨੇ ਉਹ ਇਸ ਚੀਜ਼ ਦਾ ਵਿਰੋਧ ਕਰਦੇ ਨੇ। ਪਰ ਇਹਨਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਕੀ ਨੇ, ਉਹ ਇਹ ਕਹਿਣਗੇ ਵੀ ਇੱਕ ਸਿੱਖ ਜੋੜਾ ਜਿਹੜਾ ਹੈਗਾ ਉਹ ਫੜਿਆ ਗਿਆ। ਹੁਣ ਸਿੱਖ ਉਹਨਾਂ ਦੀ ਸ਼ਕਲਾਂ ਵੀ ਦੇਖ ਲਓ ਵੀ ਕਿੱਡੇ ਕੁ ਸਿੱਖ ਲੱਗਦੇ ਨੇ, ਉਹਨਾਂ ਦੇ ਕਾਰਨਾਮੇ ਵੀ ਦੇਖ ਲਓ ਕਿੱਡੇ ਕੁ ਸਿੱਖਾਂ ਵਾਲੇ ਨੇ। ਪਰ ਉਹਨਾਂ ਨੇ ਜਿਹੜੀ ਅੱਗੇ ਖਬਰ ਦਿੱਤੀ ਆ ਉਹ ਇਹ ਦਿੱਤੀ ਆ ਵੀ ਕੈਨੇਡਾ ਦੇ ਵਿੱਚ ਇੱਕ ਸਿੱਖ ਜੋੜਾ ਜਿਹੜਾ ਸੀਗਾ ਉਹ ਡਰੱਗ ਲਿਆਉਂਦਾ ਫੜਿਆ ਗਿਆ। ਹੁਣ ਉਹ ਤੋਂ ਵੀ ਅੱਗੇ ਜੇ ਕਿ ਜਿਹੜੇ ਸਾਡੇ ਟਾਊਟ ਨੇ, ਜਿਹੜੇ ਆਪਣੀ ਸ਼ਕਲਾਂ ਦੇ ਵਿੱਚ ਉਹ ਟਾਊਟ ਬੈਠੇ ਨੇ, ਉਹਨੇ ਅੱਗੇ ਕੀ ਬਿਆਨ ਦੇਤਾ, ਉਹ ਕਹਿੰਦਾ ਵੀ ਇਹ ਜਿਹੜੀ ਡਰੱਗ ਦਾ ਪੈਸਾ ਆ ਘੁੰਮ ਘੁਮਾ ਕੇ ਉਹ ਖਾਲਿਸਤਾਨੀਆਂ ਦੇ ਖਾਤੇ 'ਚ ਜਾਂਦਾ। ਹੁਣ ਐਡੀ ਸ਼ਰਮ ਵਾਲੀ ਗੱਲ, ਔਰ ਉਹੋ ਜਿਹਾ ਮੀਡੀਆ ਉੱਥੇ ਦਾ ਜਿਹੜਾ ਬਿਨਾਂ ਕਿਸੇ ਚੀਜ਼ ਨੂੰ ਵੈਰੀਫਾਈ ਕਰਨ ਦੇ ਉਹ ਖਬਰਾਂ ਇਹੋ ਜਿਹੀਆਂ ਛਾਪ ਦਿੰਦਾ। ਕਿਉਂਕਿ ਉਹਨਾਂ ਦਾ ਆਬਜੈਕਟਿਵ ਇਹ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਦਾ ਜਿਹੜਾ ਇਮੇਜ ਆ, ਛਵੀ ਆ, ਉਹ ਖਰਾਬ ਕਰਨੀ, ਉਹਨੂੰ ਬਦਨਾਮ ਕੀਤਾ ਜਾਵੇ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਇਸੇ ਦੇ ਨਾਲ ਜੇ ਅਸੀਂ ਥੋੜਾ ਜਿਹਾ ਕੀਤਾ ਜਾਵੇ, ਔਰ ਇਸ ਚੀਜ਼ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਵੀ ਇਹੀ ਚੀਜ਼ ਆ। ਸੋ ਬਹੁਤੀ ਗੱਲ ਨਹੀਂ ਮੈਂ ਇਹਦੇ ਤੇ ਹੋਰ ਕਹਿਣੀ ਚਾਹੁੰਦਾ। ਜੀ ਹਰਪ੍ਰੀਤ ਸਿੰਘ ਜੀ, ਜਿਹਨੂੰ ਅਸੀਂ ਥੋੜਾ ਜਿਹਾ ਪੰਜਾਬ ਦੇ ਵਿੱਚੋਂ ਬਾਹਰ ਨਿਕਲ ਕੇ ਦੇਖਣਾ ਹੋਵੇ, ਓਵਰਆਲ ਇੰਡੀਅਨ ਪਰਸਪੈਕਟਿਵ ਤੋਂ ਦੇਖਣਾ ਹੋਵੇ, ਤਾਂ ਜਿਵੇਂ ਦਾ ਮਾਹੌਲ ਉੱਥੇ ਅੱਜ ਸਿਰਜਿਆ ਜਾ ਰਿਹਾ ਹੈ ਹਿੰਦੂਤਵਾ ਦੇ ਨਾਮ ਥੱਲੇ, RSS ਤੇ BJP ਵੱਲੋਂ ਜਿਸ ਹਿਸਾਬ ਦੀ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਵੋਟਾਂ ਬਟੋਰਨ ਦੇ ਲਈ, ਮੁਸਲਮਾਨਾਂ ਨੂੰ, ਘੱਟ ਗਿਣਤੀਆਂ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਹੈ, ਇਹਦੀ ਇੱਕ ਸੱਜਰੀ ਉਦਾਹਰਣ ਸਾਡੇ ਸਾਹਮਣੇ ਹੈ। ਰਾਜਸਥਾਨ ਦੇ ਵਿੱਚ ਲਵ ਜਿਹਾਦ ਦੇ ਨਾਮ ਥੱਲੇ ਕਿਵੇਂ ਇੱਕ ਸ਼ੰਭੂਨਾਥ ਨਾਮ ਦੇ ਬੰਦੇ ਵੱਲੋਂ ਪਹਿਲਾਂ ਮੁਸਲਮਾਨ ਬੰਦੇ ਨੂੰ ਮਾਰਿਆ ਗਿਆ ਲਵ ਜਿਹਾਦ ਦੇ ਨਾਂ ਥੱਲੇ, ਫਿਰ ਉਹਨੂੰ ਤੇਲ ਪਾ ਕੇ ਉਹਨੂੰ ਉੱਥੇ ਹੀ ਸਾੜ ਦਿੱਤਾ ਗਿਆ। ਇੱਦਾਂ ਦੀਆਂ ਘਟਨਾਵਾਂ ਜਦੋਂ ਸਾਡੇ ਸਾਹਮਣੇ ਆਉਂਦੀਆਂ ਨੇ ਤਾਂ ਓਵਰਆਲ ਇਸ ਚੀਜ਼ ਦਾ, ਇਸ ਪੋਲਰਾਈਜੇਸ਼ਨ ਦਾ ਸੁਸਾਇਟੀ ਦੇ ਉੱਪਰ ਕੀ ਇੰਪੈਕਟ ਪੈਂਦਾ ਨਜ਼ਰ ਆਉਂਦਾ ਹੈ, ਤੇ ਜਿਹੜੀ ਓਵਰਆਲ ਗੱਲ ਹੈ ਇਹ ਕਿੱਧਰ ਨੂੰ ਜਾ ਰਹੀ ਹੈ? ਵੀ ਜੀ ਜਿਹੜਾ ਖਾਸ ਕਰਕੇ ਜਿਹੜਾ ਹੁਣ ਅਫਰਾਜ਼ੁਲ ਦਾ ਕੇਸ ਹੋਇਆ ਜਿਹੜਾ ਰਾਜਸਥਾਨ ਦੇ ਵਿੱਚ, ਬਹੁਤ ਹੀ ਇੱਕ ਘਿਨਾਉਣੇ ਕਿਸਮ ਦਾ ਜਿਹੜਾ ਕੇਸ ਆ ਉਹ ਸਾਡੇ ਅੱਗੇ ਆਇਆ। ਇਹ ਤਾਂ ਉਹ ਕੇਸ ਆ ਅਫਰਾਜ਼ੁਲ ਦਾ ਜਿਹਦਾ ਚਲਚਿੱਤਰ ਬਣਿਆ ਉੱਥੇ, ਜਿਹਦਾ ਵੀਡੀਓ ਸਾਡੇ ਅੱਗੇ ਆ ਗਿਆ। ਮੈਂ ਅੱਜ ਵੀ ਟਵੀਟ ਕੀਤਾ ਸੀਗਾ ਇਸ ਗੱਲ ਦਾ ਕਿ ਇਹ ਤਾਂ ਅਫਰਾਜ਼ੁਲ ਦਾ ਕੇਸ ਸੀਗਾ ਜਿਹਦਾ ਚਲਚਿੱਤਰ ਬਣਿਆ ਤੇ ਉਹ ਅੱਗੇ ਆ ਗਿਆ। ਉਹ ਸਲੀਮ ਸਲਮਾਨ ਜਿਨ੍ਹਾਂ ਦੇ ਕੇਸ ਅੱਗੇ ਨਹੀਂ ਆਉਂਦੇ, ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ। ਹੁਣ ਇਸ ਚੀਜ਼ ਦੇ ਉੱਤੇ ਵੀ ਜਿਹੜਾ ਮੈਨੂੰ ਫਰਕ ਇਹ ਲੱਗਿਆ ਕਿ ਜਿਹੜੀ ਮਿਡਲ ਕਲਾਸ ਹਿੰਦੂ ਇੱਕ ਪਾਪੂਲੇਸ਼ਨ ਹੈਗੀ ਆ, ਹੁਣ ਉਹਨਾਂ ਦੇ ਵਿੱਚ ਕਿਉਂਕਿ ਇਸ ਚੀਜ਼ ਦਾ ਵੀਡੀਓ ਬਣ ਗਿਆ, ਜਦੋਂ ਵੀਡੀਓ ਬਣ ਜਾਂਦਾ ਇੰਨੀ ਬਾਰਬਰਤਾ ਦੇ ਨਾਲ ਤੁਸੀਂ ਕਿਸੇ ਦਾ ਕਤਲ ਕਰਦੇ ਹੋ, ਤੇ ਇੱਕ ਉਹ ਲੋਕ, ਆਪਾਂ ਇਹ ਨਹੀਂ ਕਹਿੰਦੇ ਕਿ ਹਰ ਇੱਕ ਹਿੰਦੂਤਵੀ ਆ, ਇਹ ਜਿਹੜੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਕੂੜਾ ਭਰਿਆ ਪਿਆ ਉਹ ਹਿੰਦੂਤਵੀ ਨੇ। ਬਹੁਤ ਸਾਰੇ ਹਿੰਦੂ ਸੜਕਾਂ ਦੇ ਉੱਤੇ ਵੀ ਉਤਰੇ ਨੇ, ਔਰ ਮੈਂ ਉਸ ਚੀਜ਼ ਦੀ ਬੜੀ ਪ੍ਰਸ਼ੰਸਾ ਕਰਦਾ ਉਹਨਾਂ ਲੋਕਾਂ ਦੀ, ਚਾਹੇ ਕਿ ਉਹ ਦੇਰ ਨਾਲ ਨਿਕਲੇ ਨੇ, ਚਾਹੇ ਕਿ ਉਹ ਘੱਟ ਨੰਬਰਾਂ ਦੇ ਵਿੱਚ ਨਿਕਲੇ ਨੇ ਅਜੇ ਵੀ, ਪਰ ਫੇਰ ਵੀ ਜਿੰਨੇ ਕੁ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ, ਜਿੰਨੇ ਕੁ ਵੀ ਨਿਕਲੇ ਨੇ ਉਹ ਮੁਬਾਰਕ ਨੇ। ਹੁਣ ਆਪਾਂ ਇਹ ਗੱਲ ਕਰਦੇ ਆ ਕਿ ਇਹ ਮਾਈਨੋਰਿਟੀਜ਼ ਨੂੰ, ਹੁਣ ਇਹ ਅਫਰਾਜ਼ੁਲ ਦਾ ਕੇਸ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਆਮ ਇਮੀਗ੍ਰੈਂਟ ਕਹਿ ਲਓ, ਜਿਹੜਾ ਉੱਥੋਂ ਬੰਗਾਲ ਤੋਂ ਐਡੀ ਦੂਰ ਜਾ ਕੇ ਰਾਜਸਥਾਨ ਦੇ ਵਿੱਚ ਨੌਕਰੀ ਕਰਨ ਗਿਆ, ਇੱਕ ਕਾਮਾ ਸੀ, ਉਹ ਤੋਂ ਬਾਅਦ ਹੌਲੀ ਕਰਦਿਆਂ ਉਹ ਠੇਕੇਦਾਰ ਬਣਿਆ। ਉਹਨੂੰ ਬੁਲਾਇਆ ਗਿਆ ਉੱਥੇ, ਉਹਨੂੰ ਬੁਲਾ ਕੇ ਐ ਨੀ ਉਹਨੂੰ ਚੈਲੰਜ ਕਰਕੇ ਮੂੰਹ ਦੇ ਉੱਤੇ ਨਹੀਂ, ਉਹਦੀ ਪਿੱਠ ਦੇ ਉੱਤੇ ਵਾਰ ਕੀਤਾ ਗਿਆ।
ਪਿੱਠ ਦੇ ਉੱਤੇ ਉਹਨੂੰ ਵਾਰ ਕਰਕੇ ਜਦੋਂ ਉਹ ਨਿਢਾਲ ਹੁੰਦਾ, ਉਹ ਤੋਂ ਬਾਅਦ ਉਹਦੇ ਸਿਰ ਦੇ ਉੱਤੇ ਖਾਪੇ ਦੇ ਨਾਲ ਜਾਂ ਸਿਰ ਦੇ ਉੱਤੇ ਉਹ ਦਾਤ ਦੇ ਨਾਲ ਉਹਦਾ ਸਿਰ ਖੋਪਰ ਵੱਢਿਆ ਜਾਂਦਾ, ਔਰ ਉਹ ਚੀਜ਼ਾਂ ਦੇਖ ਨਹੀਂ ਹੁੰਦੀਆਂ। ਉਹ ਤੋਂ ਬਾਅਦ ਤੁਸੀਂ ਹੋਰ ਘਿਨਾਉਣੀ ਤੋਂ ਵੱਧ ਕਾਰਵਾਈ ਕੀ ਹੋ ਸਕਦੀ ਆ ਵੀ ਉਹਨੇ ਜਿਹੜੀ ਵੀਡੀਓ ਬਣਾਈ ਆ ਉਹ ਆਪਣੇ ਭਤੀਜੇ ਤੋਂ ਬਣਵਾਈ ਆ। ਹੁਣ ਉਹ ਭਤੀਜੇ ਦੀ ਉਮਰ ਕਿੰਨੀ? 13-14 ਸਾਲ ਦੀ। ਯਾਨੀ ਕਿ ਤੁਸੀਂ ਇਹ ਦੇਖ ਲਓ ਵੀ ਕਿਹੋ ਜਿਹੇ ਜਲਾਦ ਪੈਦਾ ਹੋ ਰਹੇ ਨੇ ਉਸ ਸੁਸਾਇਟੀ ਦੇ ਵਿੱਚ, ਕਿਹੋ ਜਿਹੇ ਰਾਖਸ਼ ਪੈਦਾ ਹੋ ਰਹੇ ਨੇ ਉਸ ਸੁਸਾਇਟੀ ਦੇ ਵਿੱਚ। ਰਾਵਣ ਨੂੰ ਇਹ ਰਾਖਸ਼ ਕਹਿੰਦੇ ਨੇ, ਮੈਂ ਕਹਿੰਦਾ ਸ਼ੰਭੂਨਾਥ ਵਰਗੇ ਸਭ ਤੋਂ ਵੱਡੇ ਰਾਖਸ਼ ਨੇ। ਹੁਣ ਹੋਣਾ ਕੀ ਆ? ਹੁਣ ਅੱਗੇ ਇਹ ਗੱਲ ਚੱਲੀ ਹੈ ਨਾ ਮਾਈਨੋਰਿਟੀਜ਼ ਦੇ ਉੱਤੇ। ਮੈਂ ਇਹ ਗੱਲ ਪਹਿਲਾਂ ਵੀ ਕਰਨੀ ਚਾਹੁੰਦਾ ਸੀਗਾ, ਦੇਖੋ ਉਹਨਾਂ ਦੀ ਜੁਡੀਸ਼ਰੀ ਦਾ, ਉਹਨਾਂ ਦੇ ਪ੍ਰਸ਼ਾਸਨ ਦਾ, ਉਹਨਾਂ ਦੇ ਨਿਜ਼ਾਮ ਦਾ ਇਹ ਕੋਈ ਸੰਕਲਪ ਨਹੀਂ ਹੈਗਾ, ਕੋਈ ਆਬਜੈਕਟਿਵ ਨਹੀਂ ਹੈਗਾ ਕਿ ਉੱਥੋਂ ਦੇ ਲੋਕਾਂ ਨੂੰ ਸੇਵ ਕਰਨਾ ਜੀ। ਉਹਨਾਂ ਦਾ ਸੰਕਲਪ ਸਿਰਫ ਇਹ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਤੋਂ ਵੋਟਾਂ ਲੈਣੀਆਂ ਨੇ। ਕੁਝ ਇੱਕ ਵੋਟਾਂ ਰਾਮ ਦੇ ਨਾਂ ਤੇ ਲੈ ਲਈਆਂ, ਕੁਝ ਇੱਕ ਵੋਟਾਂ ਹਿੰਦੂਤਵਾ ਦੇ ਨਾਂ ਦੇ ਉੱਤੇ ਲੈ ਲਈਆਂ, ਤੇ ਕੁਝ ਇੱਕ ਵੋਟਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਵੋਟਾਂ ਨੇ ਉਹ ਇਹਨਾਂ ਦੇ ਕੋਲ ਇੱਕ ਹੋਰ ਇਹਨਾਂ ਦਾ ਦੇਵਤਾ ਬੈਠਾ, EVM ਦੇਵਤਾ, ਉਹਦੇ ਥਰੂ ਇਹ ਵੋਟਾਂ ਲੈ ਜਾਂਦੇ ਨੇ। ਅਲਟੀਮੇਟਲੀ ਕੀ ਹੋਣਾ, ਆ ਜਿੰਨੀਆਂ ਵੀ ਕਹਾਣੀਆਂ ਸਿਰਜ ਹੋ ਰਹੀਆਂ ਨੇ ਇਹ ਹਿੰਦੂਤਵਾ ਦੇ ਨਾਮ ਦੇ ਉੱਤੇ, ਹਿੰਦੂਤਵਾ ਸਟੇਟ ਬਣਾਉਣ ਦੇ ਲਈ ਇਹ ਸਿਰਜ ਹੋ ਰਹੀਆਂ ਨੇ। ਹੁਣ ਇਹ ਕੋਈ ਪਹਿਲਾ ਕੇਸ ਨਹੀਂ। ਹੁਣ ਕੀ ਸਾਨੂੰ ਬਹੁਤੇ ਲੋਕਾਂ ਨੂੰ ਇਹ ਪਤਾ ਕਿ ਇਖਲਾਕ ਦੇ ਕੇਸ ਦਾ ਕੀ ਬਣਿਆ? ਇਖਲਾਕ ਦੇ ਕੇਸ ਦੇ ਵਿੱਚ ਅੱਜ ਇਹ ਆ ਰਿਹਾ, ਫਲਾਨੀ ਜਿਹੜੀ ਫੋਰੈਂਸਿਕ ਲੈਬ ਸੀ, ਜਿਹੜੀ ਸਭ ਤੋਂ ਪਹਿਲਾਂ ਫੋਰੈਂਸਿਕ ਲੈਬ ਨੇ ਆਪਣੀ ਰਿਪੋਰਟ ਦਿੱਤੀ ਸੀ, ਉਹ ਕਹਿੰਦੇ ਸੀਗੇ ਵੀ ਨਹੀਂ ਇਹ ਬੀਫ ਨਹੀਂ ਹੈਗਾ, ਇਹ ਮਟਨ ਆ। ਮਤਲਬ ਕਿ ਇਹ ਗਾਂ ਦਾ ਮਾਸ ਨਹੀਂ ਹੈਗਾ, ਇਹ ਬੱਕਰੇ ਦਾ ਮਾਸ ਆ। ਉਹ ਤੋਂ ਬਾਅਦ ਦੂਸਰੀ ਲੈਬ 'ਚ ਲੈ ਕੇ ਗਏ, ਉਹ ਵੀ ਇਹੀ ਕਹਿੰਦੀ ਵੀ ਨਹੀਂ ਇਹ ਬੱਕਰੇ ਦਾ ਮਾਸ ਆ, ਇਹ ਗਾਂ ਦਾ ਮਾਸ ਹੈ ਨਹੀਂ ਸੀ। ਹੁਣ ਤੀਸਰੀ ਲੈਬ ਦੇ ਵਿੱਚ ਲੈ ਕੇ ਜਾਂਦੇ ਆ, ਹੁਣ ਉਹ ਪ੍ਰੋੜਤਾ ਕਰਦੀ ਆ ਵੀ ਨਹੀਂ ਇਹ ਜਿਹੜਾ ਮਾਸ ਸੀਗਾ ਉਹ ਗਾਂ ਦਾ ਮਾਸ ਸੀਗਾ। ਜੋ ਵੀ ਸੀਗਾ, ਗਾਂ ਦਾ ਮਾਸ ਸੀ, ਕਾਂ ਦਾ ਮਾਸ ਸੀ, ਕੁੱਤੇ ਦਾ ਮਾਸ ਸੀ, ਕਿਸੇ ਦਾ ਵੀ ਮਾਸ ਸੀ। ਗੱਲ ਸਵਾਲ ਇਹ ਨਹੀਂ ਆ, ਸਵਾਲ ਇਹ ਆ ਵੀ ਜਿਹੜਾ ਬੰਦਾ ਤੁਸੀਂ ਮਾਰਤਾ ਉਹਦਾ ਨਿਆਂ ਕਿਹੜਾ ਕੌਣ ਦਊਗਾ? ਗਾਂ ਮਰੀ ਦੇ ਉੱਤੇ ਤੁਸੀਂ ਬੰਦਾ ਮਾਰ ਦਿੰਦੇ ਹੋ, ਬੰਦੇ ਮਰੇ ਦੇ ਉੱਤੇ ਤੁਸੀਂ ਕੇਸ ਵੀ ਨਹੀਂ ਕਰਦੇ। ਹੁਣ ਕੀ ਹੋਇਆ ਇਖਲਾਕ ਦੇ ਕੇਸ ਦੇ ਵਿੱਚ? ਕੀ ਹੋਇਆ? ਔਰ ਇਹ ਕੋਈ ਇਕੱਲਾ ਇਖਲਾਕ ਦਾ ਕੇਸ ਨਹੀਂ ਹੈਗਾ, ਬਹੁਤ ਸਾਰੇ ਕੇਸ ਨੇ। ਜ਼ਾਹਿਰਾ ਸ਼ੇਖ ਦਾ ਕੇਸ ਆ, ਉਹਦਾ ਕੀ ਹੋਇਆ? ਬੈਸਟ ਬੇਕਰੀ ਵਾਲੀ, ਜਿਹਦੇ ਆਪਣੇ ਪਰਿਵਾਰ ਦੇ 14 ਜੀਅ ਵੀ ਮਰਵਾਏ, ਉਹ ਤੋਂ ਬਾਅਦ ਸਜ਼ਾ ਵੀ ਉਹਨੂੰ ਹੀ ਹੁੰਦੀ ਆ। ਕਿਉਂ ਸਜ਼ਾ ਹੁੰਦੀ ਆ? ਕਿ ਤੂੰ ਜਿਹੜਾ ਕੋਰਟ ਦੇ ਨਾਲ ਪਰਜਰੀ ਦਾ ਉਹਦੇ ਤੇ ਕੇਸ ਚੱਲਦਾ ਵੀ ਕੋਰਟ ਨੂੰ ਤੂੰ ਗਲਤ ਬਿਆਨ ਦਿੱਤੇ ਆ। ਹੁਣ ਉਹ ਤੋਂ ਅੱਗੇ ਇਖਲਾਕ ਦੇ ਕੇਸ 'ਚ ਵੀ ਇਹੀ ਕੁਛ ਲੈ ਲਓ। ਇਖਲਾਕ ਦਾ ਜਿਹੜਾ ਦਾਨਿਸ਼ ਨਾਂ ਦਾ ਮੁੰਡਾ, ਉਹ ਪਹਿਲਾਂ ਉਹਦੇ 'ਚ ਗਿਆ ਕਿਉਂਕਿ ਉਹਦੇ ਵੀ ਕੁੱਟ ਪਈ, ਉਹ ਵੀ ਉੱਥੇ ਦਾਖਲ ਹੋਇਆ। ਗਰੀਬ ਲੋਕ ਨੇ, ਹੁਣ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ। ਸਭ ਤੋਂ ਪਹਿਲਾਂ 10 ਲੱਖ ਰੁਪਈਆ ਦਿੱਤਾ ਜਾਂਦਾ, 10 ਲੱਖ ਰੁਪਈਆ ਇੱਕ ਹੋਰ ਦਿੱਤਾ ਜਾਂਦਾ। ਹੁਣ ਉਹ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ, ਉਹ ਮੂੰਹ ਬੰਦ ਕਰਾਉਣ ਦੇ ਲਈ ਉਹਨਾਂ ਨੂੰ ਇੱਕ ਕਹਿ ਲਓ ਵੀ ਚਾਹੇ ਫਰੌਤੀ ਦੀ ਕਹਿ ਲਓ ਜਾਂ ਕੋਈ ਨਜ਼ਰਾਨੇ ਦੇ ਰੂਪ ਦੇ ਵਿੱਚ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਹੁਣ ਇਖਲਾਕ ਦੇ ਪਰਿਵਾਰ ਇਹ ਕਹਿ ਰਿਹਾ ਵੀ ਮੈਂ ਓਕੇ ਆ, ਹੁਣ ਜਾਣੀ ਕਿ ਕੇਸ ਬੰਦ ਕਰਵਾਤਾ ਉਹ। ਹੁਣ ਉਹੀ ਚੀਜ਼ਾਂ ਜਿਹੜੀਆਂ ਨੇ ਇਸ ਕੇਸ ਦੇ ਵਿੱਚ ਵੀ ਅੱਗੇ ਆ ਰਹੀਆਂ ਨੇ। ਕਿਵੇਂ ਆ ਰਹੀਆਂ ਨੇ? ਹੁਣ ਮੀਡੀਏ ਨੇ ਇਹ ਕੂਕਣਾ ਸ਼ੁਰੂ ਕਰ ਦਿੱਤਾ ਆ ਕਿ ਉਹਦੀ ਜੀ ਦਿਮਾਗੀ ਤਵਾਜ਼ਨ ਜਿਹੜਾ ਹੈਗਾ ਉਹਦਾ ਖਰਾਬ ਸੀ। ਹੁਣ ਜੇ ਇਹੀ ਗੱਲ ਦਿਮਾਗੀ ਤਵਾਜ਼ਨ ਦੀ ਉਹ ਗੱਲ ਕਰਦੇ ਆ, ਉਹ ਇੰਬੈਲੈਂਸ ਸੀਗਾ, ਫਿਰ ਉਹ ਕਸਾਬ ਦੇ ਉੱਤੇ ਕਿਉਂ ਨਹੀਂ? ਉਹ ਅਫਜ਼ਲ ਗੁਰੂ ਦੇ ਉੱਤੇ ਕਿਉਂ ਨਾ ਲੱਗਾ? ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਨੇ, ਉਹਨਾਂ ਦਾ ਕਿੰਨੀ ਵਾਰੀ ਉਹ ਮੈਡੀਕਲ ਵੀ ਉਹ ਕਰਵਾ ਚੁੱਕੇ, ਸਾਰਾ ਕੁਝ ਵੀ। ਇਹਨਾਂ ਦੀ ਜਿਹੜੀ ਦਿਮਾਗੀ ਸਥਿਤੀ ਉਹ ਠੀਕ ਨਹੀਂ ਹੈਗੀ, ਪਰ ਉਹ ਅੱਜ ਵੀ ਜੇਲ੍ਹ 'ਚ ਆ ਜੀ। ਕੀ ਕਾਰਨ ਨੇ? ਵੀ ਅਫਜ਼ਲ ਗੁਰੂ ਮਾਰਿਆ ਜਾ ਸਕਦਾ, ਉਹਦਾ ਚਾਹੇ ਦਿਮਾਗ ਖਰਾਬ ਹੋਵੇ, ਚਾਹੇ ਉਹਦੀ ਸਿਹਤ ਖਰਾਬ ਹੋਵੇ। ਹੁਣ ਕੀ ਆ, ਇਹ ਨਵੀਂ ਚੀਜ਼ ਕਿ ਇਹ ਲੈ ਕੇ ਅੱਗੇ ਇਹਨਾਂ ਨੇ ਆਉਣੀ ਆ ਵੀ ਉਹਦਾ ਜੀ ਦਿਮਾਗ ਜਿਹੜਾ ਸੀਗਾ ਉਹ ਖਰਾਬ, ਉਹਦਾ ਸ਼ੰਭੂਦਾਸ ਦਾ ਦਿਮਾਗ ਜਿਹੜਾ ਸੀਗਾ ਉਹ ਖਰਾਬ ਸੀਗਾ। ਜੇ ਇਹ ਨਹੀਂ ਹੋਇਆ, ਫਿਰ ਅਗਲਾ ਪੈਂਤੜਾ ਇਹ ਹੋਣਾ ਵੀ ਭਾਈ 4 ਪੈਸੇ ਦੋ ਉਹਨਾਂ ਨੂੰ। ਗਰੀਬ ਪਰਿਵਾਰ ਆ, ਜਿਹੜਾ ਬੰਦਾ ਮਾਈਗ੍ਰੇਟ ਹੋ ਕੇ ਆਇਆ, ਓਬਵੀਅਸਲੀ ਉਹ ਗਰੀਬ ਪਰਿਵਾਰ ਆ, ਜਿਹੜਾ ਕਿ ਆਪਣੀ ਰੋਜ਼ੀ ਰੋਟੀ ਦੇ ਲਈ, ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਉੱਥੇ ਆਇਆ। ਉਹਨੂੰ 4 ਪੈਸੇ ਦਿੱਤੇ ਜਾਣਗੇ, 4 ਪੈਸੇ ਨਹੀਂ ਦਿੱਤੇ ਜਾਊਗੇ, ਫਿਰ ਉਹਨੂੰ ਡਰਾਇਆ ਧਮਕਾਇਆ ਜਾਊਗਾ। ਡਰਾਇਆ ਧਮਕਾਇਆ ਉਹਦੇ ਤੋਂ ਵੀ ਅੱਗੇ ਨਿਕਲ ਜਾਊਗੇ, ਫਿਰ ਇੱਕ ਪ੍ਰੋਸੈਸ ਸ਼ੁਰੂ ਕੀਤਾ ਜਾਊਗਾ, ਲੌਂਗ ਪ੍ਰੋਸੈਸ ਸ਼ੁਰੂ ਕੀਤਾ ਜਾਏਗਾ ਆ ਜੁਡੀਸ਼ਰੀ ਦਾ। ਕਿਸ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਪਹਿਲੇ ਜਿਹੜੇ ਜੁਡੀਸ਼ਰੀ ਦੇ ਏਦਾਂ ਦੇ ਨਾਟਕ ਸ਼ੁਰੂ ਕੀਤੇ ਜਾਂਦੇ ਨੇ। ਗੱਲ ਇਹ ਹੈਗੀ ਆ ਵੀ ਕੋਈ ਵੀ, ਮੈਨੂੰ ਅੱਜ ਤੱਕ ਬਹੁਤ ਸਾਰੇ ਸਾਡੇ ਸਰੋਤੇ ਜਾਂ ਦਰਸ਼ਕ ਸਾਨੂੰ ਦੇਖਦੇ ਸੁਣਦੇ ਹੋਣੇ ਆ, ਬਹੁਤ ਸਾਰੇ ਜਿਹੜੇ ਦਰਸ਼ਕ ਸਰੋਤੇ ਨੇ, ਉਹਨਾਂ ਦਾ ਵਾਹ ਪੈਂਦਾ ਹੈਗਾ ਗੂਗਲ ਦੇ ਨਾਲ। ਜ਼ਰੂਰ ਤੁਸੀਂ ਗੂਗਲ ਦੇ ਵਿੱਚ ਸਰਚ ਕਰਕੇ ਦੇਖਿਓ ਵੀ ਅੱਜ ਤੱਕ ਕਿੰਨੇ ਕੁ ਜਿਹੜੇ ਹਿੰਦੂਤਵੀ
ਮੌਲਵੀ ਨੇ ਜਾਂ ਹਿੰਦੂ ਦਹਿਸ਼ਤਗਰਦ ਨੇ, ਉਹਨਾਂ ਨੂੰ ਅੱਜ ਤੱਕ ਫਾਂਸੀਆਂ ਹੋਈਆਂ ਨੇ। ਮੈਂ ਇਹਨਾਂ ਦੇ ਡਾਟਿਆਂ ਦੇ ਵਿੱਚੋਂ ਤੁਹਾਡੇ ਨਾਲ ਕੁਝ ਇੱਕ ਸਾਂਝੇ ਕਰਨਾ ਚਾਹੁੰਦਾ, ਚਾਹੇ ਉਹ ਟਾਡਾ ਸੀ, ਚਾਹੇ ਉਹ ਪੋਟਾ ਸੀ, ਚਾਹੇ ਉਹ ਪਾਸਾ ਸੀ, ਕੁਛ ਵੀ ਸੀ, ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਟਾਰਗੇਟ ਕੀ ਕੀਤੇ ਨੇ, ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਕਹਿੰਦੀਆਂ ਨੇ, ਇਹ ਟਾਰਗੇਟ ਕੀਤੇ ਨੇ ਸਿਰਫ ਮਾਈਨੋਰਿਟੀ ਦੇ। ਹੁਣ ਰਾਜਸਥਾਨ ਦੇ ਵਿੱਚ ਕੋਈ 429 ਜਿਹੜੇ ਟਾਡਾ ਦੇ ਕੇਸ ਸੀਗੇ, ਉਹਨਾਂ ਦੇ ਵਿੱਚ 409 ਬੰਦਾ ਜਿਹੜਾ ਸੀਗਾ ਉਹ ਮਾਈਨੋਰਿਟੀਜ਼ ਦੇ ਨਾਲ ਸੀਗਾ। ਹੁਣ ਗੁਜਰਾਤ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੋਈ 287 ਕੇਸ ਜਿਹੜੇ ਨੇ ਉਹ ਪੋਟਾ ਦੇ, ਇਹ ਜਾਣੀ ਕਿ 1985 ਤੋਂ ਮੇਰਾ ਖਿਆਲ ਸ਼ੁਰੂ ਹੋਇਆ ਸੀਗਾ ਪੋਟਾ, ਤੇ 10 ਸਾਲ ਚੱਲਿਆ ਸੀਗਾ ਟਾਡਾ। 10 ਸਾਲਾਂ ਦੇ ਵਿੱਚ ਗੁਜਰਾਤ ਦੇ ਵਿੱਚ 287 ਕੇਸਾਂ ਦੇ ਵਿੱਚ ਇੱਕ ਸਿੱਖ ਸੀ, ਬਾਕੀ ਸਾਰੇ ਮੁਸਲਮਾਨ ਸੀ। ਕੀ ਗੱਲ, ਇਹ ਹਿੰਦੂ ਕਿਉਂ ਨਹੀਂ ਆਉਂਦੇ ਉਹਨਾਂ ਦੇ ਵਿੱਚ? ਇੰਨਾ ਕੁਛ ਕਰਦੇ ਆ ਕਿ ਆਹ ਜਿਹੜਾ ਇਹ ਟੈਰਰਿਸਟ ਐਕਟੀਵਿਟੀ ਨਹੀਂ ਹੈਗੀ, ਜੋ ਕੁਛ ਸ਼ੰਭੂਨਾਥ ਨੇ ਕੀਤਾ ਨਹੀਂ ਕਰੂਗੇ। ਟਾਡਾ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਨੇ, ਕਹਿੰਦੇ ਨੇ ਕਿ 77,500 ਬੰਦੇ ਜਿਹੜੇ ਨੇ ਉਹ ਡਿਟੇਨ ਕੀਤੇ ਗਏ। ਉਹਨਾਂ ਦੇ ਵਿੱਚ ਸਿਰਫ ਕੇਸ ਚੱਲੇ ਨੇ 8,000 ਬੰਦੇ ਦੇ ਉੱਤੇ, ਸਿਰਫ 8,000 ਬੰਦੇ ਦੇ ਉੱਤੇ ਕੇਸ ਚੱਲੇ ਨੇ, ਤੇ 725 ਜਿਹੜੇ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਹੁਣ ਇਹ ਤੋਂ ਵੱਧ ਕੀ ਹੋ ਸਕਦਾ ਵੀ ਜਿਹੜੀ ਕੋਰਟ ਨੇ 725 ਦੋਸ਼ੀ ਕਰਾਰ ਦੇ ਦਿੱਤੇ ਨੇ, ਇਹਦਾ ਮਤਲਬ ਬਾਕੀ ਤਾਂ ਬੇਕਸੂਰੇ ਸੀ ਨਾ। ਪਰ ਅੱਜ ਵੀ 3,000 ਬੰਦਾ ਜਿਹੜਾ ਹੈਗਾ ਆ ਉਹ ਜੇਲ੍ਹਾਂ ਦੇ ਵਿੱਚ ਬੈਠਾ। ਮੈਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ, ਜਾਣੀ ਕਿ ਇਹ ਕਿੰਨੇ ਕੁ ਪਰਸੈਂਟ ਬਣਦਾ, 1% ਤੋਂ ਵੀ ਇਹ ਘੱਟ ਕਨਵਿਕਸ਼ਨ ਰੇਟ ਉੱਤੇ ਹੋਇਆ। ਫਿਰ ਅਸੀਂ ਇਹਦੇ ਤੇ ਕੀ ਲਈਏ? ਇਹਦਾ ਮਤਲਬ ਇਹ ਆ ਕਿ ਜਿਹੜੇ ਕੇਸ ਬਣ ਰਹੇ ਨੇ ਮਾਈਨੋਰਿਟੀਜ਼ ਦੇ ਉੱਤੇ, ਉਹ ਗਲਤ ਬਣ ਰਹੇ ਨੇ, ਉਹ ਸਿਰਫ ਉਹਨਾਂ ਨੂੰ ਡਰਾਉਣ ਦੇ ਲਈ, ਉਹਨਾਂ ਨੂੰ ਬਿਠਾਉਣ ਦੇ ਲਈ ਬਣ ਰਹੇ ਨੇ। ਜੀ ਬਿਲਕੁਲ, ਏਦਾਂ ਦੀ ਇੱਕ ਸੈਡੀਸ਼ਨ ਦੇ ਮਾਮਲੇ ਵਿੱਚ ਵੀ ਐਗਜ਼ਾਮਪਲ ਸਾਡੇ ਸਾਹਮਣੇ ਆਈ ਸੀ, ਜਿੱਥੇ ਮੀਡੀਆ ਰਿਪੋਰਟ ਸੀਗੀ ਪਿਛਲੇ ਦਿਨਾਂ ਦੇ ਵਿੱਚ ਕਿ 112 ਕੇਸ 2014 'ਚ ਮੋਦੀ ਸਰਕਾਰ ਬਣਨ ਤੋਂ ਬਾਅਦ ਸੈਡੀਸ਼ਨ ਦੇ ਰਜਿਸਟਰ ਕੀਤੇ ਗਏ ਆ, ਜਿਹਦੇ ਵਿੱਚ ਸਿਰਫ 2 ਕੇਸਾਂ ਦੇ ਵਿੱਚ ਜਿਹੜੀ ਕਨਵਿਕਸ਼ਨ ਹੈ ਉਹ ਸਾਹਮਣੇ ਆਈ ਹੈ। ਸੋ ਹਰਪ੍ਰੀਤ ਸਿੰਘ ਜੀ, ਗੱਲਾਂ ਤਾਂ ਹੋਰ ਵੀ ਨੇ ਕਰਨ ਵਾਲੀਆਂ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਹੈਗਾ ਅੱਗੇ ਜਾਣ ਲਈ। ਮੈਂ ਸਿਰਫ 30 ਸਕਿੰਟ ਤੁਹਾਡੇ ਮੈਂ ਹੋਰ ਲੈਣੇ ਆ। ਤੁਸੀਂ ਇਹ ਗੱਲ ਕੀਤੀ ਆ ਨਾ, ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਟੋਟਲ ਸੀਗੇ 14,557 ਬੰਦਿਆਂ ਨੂੰ ਉਹਨਾਂ ਨੇ ਡਿਟੇਨ ਕੀਤਾ ਸੀ, ਜਿਹੜੀਆਂ ਸਜ਼ਾਵਾਂ ਹੋਈਆਂ ਸਿਰਫ 55 ਨੂੰ ਹੋਈਆਂ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਪਰਸੈਂਟ ਹੋ ਗਈ। ਮੇਰਾ ਖਿਆਲ ਨਹੀਂ ਵੀ ਇਹ 30.30% ਵੀ ਹੋਊਗੀ। ਇਹ ਹਾਲਾਤ ਨੇ ਜੀ। ਬਿਲਕੁਲ। ਸੋ ਕਿਤੇ ਨਾ ਕਿਤੇ ਜਿਹੜੇ ਦੋਹਰੇ ਮਾਪਦੰਡ ਨੇ ਉਹ ਲਾਜ਼ ਨੂੰ ਵਰਤਦਿਆਂ ਹੋਇਆਂ ਐਡਮਿਨਿਸਟ੍ਰੇਸ਼ਨ ਵੱਲੋਂ ਸਾਹਮਣੇ ਆਉਂਦੇ ਨੇ, ਤੇ ਫਿਰ ਜੁਡੀਸ਼ਰੀ ਦਾ ਵੀ ਕਿਤੇ ਨਾ ਕਿਤੇ ਜਿਹੜਾ ਰੋਲ ਹੈ ਉਹ ਇਸ ਪੱਖੋਂ ਨੈਗੇਟਿਵ ਹੀ ਦੇਖਣ ਨੂੰ ਮਿਲਦਾ ਹੈ ਮਾਈਨੋਰਿਟੀਜ਼ ਦੇ ਹਵਾਲੇ ਦੇ ਨਾਲ। ਸੋ ਹਰਪ੍ਰੀਤ ਸਿੰਘ ਜੀ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਅੱਜ ਆਪਣਾ ਸਮਾਂ ਕੱਢਿਆ ਤੇ ਇਹ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਹੀ ਤੁਹਾਡੇ ਕੋਲੋਂ ਅੱਜ ਅਸੀਂ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਰਦਾਰ ਹਰਪ੍ਰੀਤ ਸਿੰਘ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ, ਜਾਂ ਸਾਨੂੰ ਫੋਨ ਤੇ ਕੰਟੈਕਟ ਵੀ ਕਰ ਸਕਦੇ ਹੋ, ਜਾਂ WhatsApp ਦੇ ਰਾਹੀਂ। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।